ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਮੈਂ ਗੱਲ ਕਰਾਂਗਾ ਯਕ ਤਰਫਾ ਮੁਹੱਬਤ ਦੇ ਉੱਤੇ। ਬਹੁਤ ਸਾਰੇ ਲੋਕ ਯਕ ਤਰਫਾ ਮੁਹੱਬਤ ਨੂੰ ਨਾ ਇੱਕ ਵਫਾ ਸਮਝ ਲੈਂਦੇ ਨੇ ਕਿ ਜੀ ਮੈਂ ਵਫਾਦਾਰੀ ਕੀਤੀ। ਇਹਦੇ ਉੱਤੇ ਮੈਂ ਅੱਜ ਗੱਲ ਕਰਾਂਗਾ। ਦੇਖੋ, ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਜੇ, ਮੁਹੱਬਤ ਕਰਦੇ ਜੇ, ਤੇ ਤੁਹਾਡਾ ਦਿਮਾਗ ਦਾ ਇੱਕ ਹਿੱਸਾ ਐਕਟਿਵ ਹੋ ਜਾਂਦਾ, ਜਿਹਨੂੰ ਰਿਵਾਰਡ ਪਾਥਵੇ ਕਹਿੰਦੇ ਨੇ। ਔਰ ਇਹ ਉਦੋਂ ਐਕਟਿਵ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਚਾਹੁੰਦੇ ਜੇ, ਤੁਹਾਨੂੰ ਅੱਛਾ ਲੱਗਦਾ ਹੈ, ਔਰ ਤੁਹਾਨੂੰ ਉਸ ਇਨਸਾਨ ਦਾ ਇੱਕ ਨਸ਼ਾ ਜਿਹਾ ਹੋ ਜਾਂਦਾ। ਇਹ ਉਦੋਂ ਐਕਟਿਵ ਹੁੰਦਾ। ਆ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਚਾਹੁੰਦੇ ਜੇ ਤੇ ਐਕਟਿਵ ਹੁੰਦਾ, ਤੁਹਾਨੂੰ ਅੱਛਾ ਲੱਗਣ ਲੱਗ ਜਾਂਦਾ, ਫਿਰ ਅੱਗੋਂ ਅਗਰ ਜਵਾਬ ਨਾ ਆਏ ਤੇ ਦਿਮਾਗ ਉਸ ਚੀਜ਼ ਨੂੰ ਇੱਕ ਪੇਨ ਦੇ ਤੌਰ ਤੇ ਲੈਂਦਾ, ਔਰ ਉਸ ਪੇਨ ਦੀ ਵਜ੍ਹਾ ਤੋਂ ਤੁਸੀਂ ਤਨਹਾਈ ਦਾ ਸ਼ਿਕਾਰ ਹੋ ਜਾਂਦੇ। ਔਰ ਉਸ ਟਾਈਮ ਤੁਹਾਨੂੰ ਫਿਰ ਕੁਝ ਸਮਝ ਨਹੀਂ ਆਉਂਦੀ। ਔਰ ਅਗਰ ਤੁਹਾਡੇ ਇਰਦ ਗਿਰਦ ਲੋਕ ਜਾਂ ਤੁਹਾਡਾ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੋਏ ਕਿ ਲੋਕਾਂ ਨੇ ਤੁਹਾਨੂੰ ਇਹ ਸਮਝਾਇਆ ਹੋਏ ਕਿ ਜਿੱਥੇ ਫਿਰ ਤੁਸੀਂ ਦਿਲ ਦੇ ਦਿਓ, ਬਸ ਉੱਥੇ ਦੇ ਦਿਓ। ਅਗਰ ਇਸ ਤਰ੍ਹਾਂ ਦਾ ਤੁਹਾਡਾ ਥਾਟ ਪ੍ਰੋਸੈਸ ਹੋਏ ਨਾ, ਫਿਰ ਤੁਸੀਂ ਤਨਹਾਈ 'ਚ ਚਲੇ ਜਾਓਗੇ, ਕੋਈ ਆਪਸ਼ਨ ਨਹੀਂ ਦੇਖੋਗੇ, ਕਿਤੇ ਹੋਰ ਨਹੀਂ ਜਾਓਗੇ, ਔਰ ਤੁਹਾਡੇ ਵਾਸਤੇ ਉਹ ਚੀਜ਼ ਨੁਕਸਾਨਦੇਹ ਹੋ ਸਕਦੀ। ਲਿਹਾਜ਼ਾ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਜਿੱਥੇ ਤੁਸੀਂ ਮੁਹੱਬਤ ਦਿੰਦੇ ਜੇ ਨਾ, ਉੱਥੋਂ ਤੁਹਾਨੂੰ ਜਵਾਬ ਵੀ ਆਉਣਾ ਚਾਹੀਦਾ। ਅਗਰ ਜਵਾਬ ਨਹੀਂ ਨਾ ਆਉਂਦਾ ਤੇ ਉਹ ਕੋਈ ਮੁਹੱਬਤ ਨਹੀਂ ਹੈ, ਔਰ ਉੱਥੇ ਵਫਾਦਾਰੀ ਬਣਦੀ ਵੀ ਨਹੀਂ। ਲਿਹਾਜ਼ਾ ਹਮੇਸ਼ਾ ਯਾਦ ਰੱਖੋ ਕਿ ਜਿਹੜੀ ਮੁਹੱਬਤ ਹੈ ਨਾ, ਉਹ ਦੋ ਤਰਫਾ ਹੋਣੀ ਚਾਹੀਦੀ ਹੈ, ਔਰ ਸਮਝਦਾਰੀ ਦੇ ਨਾਲ ਹੋਣੀ ਚਾਹੀਦੀ, ਤਾਂ ਕਿ ਤੁਹਾਡਾ ਜ਼ਿਹਨੀ ਸਕੂਨ ਵੀ ਕਾਇਮ ਰਹੇ ਔਰ ਤੁਸੀਂ ਤਰੱਕੀ ਵੀ ਕਰ ਸਕੋ।